ਕੀ ਨਾਂ ਤੁਹਾਡਾ ਤੇ ਕਿੱਥੋਂ? ਮੇਰਾ ਨਾਮ ਗੁਰਵਿੰਦਰ ਸਿੰਘ ਹੈ। ਮੈਂ ਪੰਜਾਬ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆਇਆ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਬਹੁਤ ਦੇਰ ਤੋਂ ਜਿੱਦਾਂ 72 ਸਾਲਾਂ ਤੋਂ ਸਿੱਖ ਪੰਥ ਅਰਦਾਸ ਕਰਦਾ ਆ ਰਿਹਾ ਕਿ ਸਾਨੂੰ ਜੋ ਸਾਡੇ ਗੁਰਧਾਮ ਆ ਉਹਨਾਂ ਨੂੰ ਵਿਛੋੜਿਆ ਗਿਆ ਹੈ ਵੀ ਸਾਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਮਿਲੇ। ਉਹ ਹੁਣ ਸਾਨੂੰ ਕਰਨ ਦਾ ਮੌਕਾ ਮਿਲਿਆ। ਬਹੁਤ ਮਨ ਖੁਸ਼ ਹੋਇਆ ਤੇ ਇੱਥੇ ਆ ਕੇ ਦੇਖਿਆ ਕਿ ਜਿਉਂ ਅਸੀਂ ਬਾਰਡਰ ਕ੍ਰਾਸ ਕੀਤੇ ਆ ਉੱਥੋਂ ਹੀ ਸਾਨੂੰ ਬੜਾ ਵਾਰਮ ਵੈਲਕਮ ਹੁੰਦਾ ਆ ਰਿਹਾ। ਬਾਰਡਰ ਤੋਂ ਲੈ ਕੇ ਅਸੀਂ ਸਿਕਿਉਰਿਟੀ ਚੈੱਕ ਤੋਂ ਆ ਕੇ ਅੱਗੇ ਟਰਮੀਨਲ ਤੇ ਆਏ ਆ, ਇਮੀਗ੍ਰੇਸ਼ਨ ਕਰਾਈ ਸਾਰੀ, ਇੱਥੇ ਵੀ ਸਾਰੇ ਪਾਸੇ ਹਰੇਕ ਸਟੈਪ ਤੇ ਸਾਨੂੰ ਬੜਾ ਮਤਲਬ ਕਿ ਇੱਜ਼ਤ ਮਾਣ ਦਿੱਤਾ ਜਾ ਰਿਹਾ ਤੇ ਜੋ ਵੀ ਗਾਈਡੈਂਸ ਹੈਗੀ ਆ ਗਾਈਡ ਕੀਤਾ ਜਾ ਰਿਹਾ ਸਾਰਾ। ਕਿਸੇ ਚੀਜ਼ ਦੀ ਮਤਲਬ ਮੁਸ਼ਕਲ ਪੇਸ਼ ਨਹੀਂ ਆਈ। ਬਹੁਤ ਵਧੀਆ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਇੰਨਾ ਸੋਹਣਾ ਸਟਰਕਚਰ ਡਿਵੈਲਪ ਕਰਕੇ ਤੇ ਸਾਨੂੰ ਬਹੁਤ ਵੱਡਾ ਸਿੱਖ ਧਰਮ ਨੂੰ ਤੋਹਫਾ ਦਿੱਤਾ ਹੈ। ਦੋਨਾਂ ਸਰਕਾਰਾਂ ਦਾ ਇਹਦੇ ਵਿੱਚ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਸਾਡੇ ਲਈ ਤਾਂ ਇਹ ਮਦੀਨਾ ਹੈ। ਪਹਿਲਾਂ ਅਸੀਂ 4 ਕਿਲੋਮੀਟਰ ਤੋਂ ਦੂਰਬੀਨ ਨਾਲ ਹੀ ਦੇਖਦੇ ਸੀ, ਉਹ ਆਉਂਦੇ ਸੀ, ਕਈ ਵਾਰੀ ਧੁੰਦ ਛਾ ਜਾਂਦੀ ਸੀ, ਦਰਸ਼ਨ ਨਹੀਂ ਹੁੰਦੇ ਸੀ, ਮਾਯੂਸ ਹੋ ਕੇ ਵਾਪਸ ਜਾਣਾ ਪੈਂਦਾ ਸੀ। ਪਰ ਹੁਣ ਅਸੀਂ ਆ ਕੇ ਸਾਖਸ਼ਾਤ ਆ ਕੇ ਦਰਸ਼ਨ ਕੀਤੇ ਆ। ਮਨ ਬਹੁਤ ਖੁਸ਼ ਹੈ, ਅੱਖਾਂ 'ਚ ਅੱਥਰੂ ਆ ਜਾਂਦੇ ਆ ਜਗ੍ਹਾ 'ਤੇ ਆ ਕੇ ਕਿ ਸਾਡੇ ਗੁਰੂਆਂ ਨੇ ਇੱਥੇ ਇੰਨਾ ਸਮਾਂ ਬਤੀਤ ਕੀਤਾ। ਸਾਨੂੰ ਥੈਂਕ ਯੂ। ਕਰਤਾਰਪੁਰ ਦਰਬਾਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਲਈ ਇੰਡੀਆ 'ਚ ਆਉਣ ਵਾਲੇ ਯਾਤਰੀਆਂ ਲਈ ਲਾਂਘਾ ਇੱਥੇ ਖੋਲ੍ਹਿਆ ਗਿਆ, ਕੋਰੀਡੋਰ ਖੋਲ੍ਹਿਆ ਗਿਆ ਤੇ ਇੱਥੇ ਇੰਡੀਆ ਤੋਂ ਆਏ ਹੋ ਕੁਝ ਯਾਤਰੀ ਮੇਰੇ ਨਾਲ, ਇਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਤੇ ਇਹਨਾਂ ਤੋਂ ਜਾਣਦੇ ਹਾਂ ਕਿ ਉੱਥੋਂ ਆਉਣਾ ਇੰਨਾ ਹੀ ਸੌਖਾ ਵਾ ਜਿੰਨਾ ਦੱਸਿਆ ਜਾ ਰਿਹਾ। ਜਿੱਦਾਂ ਅਸੀਂ ਇੱਧਰੋਂ ਆ ਜਾਂਦੇ ਹਾਂ, ਸ਼ਨਾਖਤੀ ਕਾਰਡ ਦਿਖਾਈ ਦਾ, ਟਿਕਟ ਲਈ ਦੀ ਤੇ ਅੰਦਰ ਆ ਜਾਈਦਾ, ਉੱਧਰੋਂ ਆਉਣਾ ਵੀ ਇੰਨਾ ਸੌਖਾ ਕਿ ਕੋਈ ਹੋਰ ਮਸਲੇ ਮਸਾਇਲ ਜਾਂ ਮੁਸ਼ਕਲ ਤੇ ਨਹੀਂ। ਹਾਂਜੀ, ਕੀ ਨਾਂ ਜੀ ਤੁਹਾਡਾ? ਤੇ ਹਾਂਜੀ, ਸਾਡਾ ਨਾਂ ਜੀ ਧਰਮ ਸਿੰਘ। ਅੱਛਾ, ਹਾਂਜੀ। ਤੇ ਕਿੱਥੋਂ ਆਏ ਹੋ ਤੁਸੀਂ? ਸਾਡਾ ਪਿੰਡ ਆ ਅਲੀ ਪੰਜ ਡੇਟ ਗੁਰਦਾਸਪੁਰ, ਤਹਿਸੀਲ ਡੇਰਾ ਬਾਬਾ ਨਾਨਕ। ਤੇ ਦੱਸੋ ਤੁਹਾਨੂੰ ਇੱਥੇ ਆਉਣ 'ਚ ਕੋਈ ਔਖਿਆਈ, ਕੋਈ ਦਿੱਕਤ ਤਾਂ ਨਹੀਂ ਹੋਈ? ਵੇਖੋ ਜੀ, ਪਹਿਲੇ ਨੰਬਰ ਤੇ ਰਜਿਸਟਰੇਸ਼ਨ ਕਰਾਉਣੀ ਪਈ ਆ। ਹਾਂਜੀ, ਉਸ ਤੋਂ ਬਾਅਦ ਫੋਰ ਡੇ ਪਹਿਲਾਂ ਫਿਰ ਉਹ ਮੈਸੇਜ ਆਉਂਦਾ ਉਹਨਾਂ ਦਾ। ਮੈਸੇਜ ਆਉਣ ਤੋਂ ਉਪਰੰਤ ਫਿਰ ਵੀ ਇੱਥੇ ਆਇਆ ਫਿਰ ਡੇਰਾ ਬਾਬਾ ਨਾਨਕ। ਹਾਂਜੀ, ਤੇ ਥਾਂ ਵੀ ਚੈਕਿੰਗ ਹੋਈ ਹੈ। ਹਾਂਜੀ, ਚੈਕਿੰਗ ਹੋਣ ਤੋਂ ਬਾਅਦ ਜਦੋਂ ਮਤਲਬ ਕਲੀਅਰ ਹੋ ਗਿਆ, ਕਰੈਕਟ ਵੀ ਹੋ ਗਿਆ, ਠੀਕ ਹੋ ਗਿਆ, ਫਿਰ ਉਹਨਾਂ ਮੈਂ ਗੱਡੀ ਚਲਾਇਆ। ਹਾਂਜੀ। ਅੱਛਾ, ਯਾਨੀ ਕਿ ਤੁਸੀਂ ਉੱਥੇ ਆਪਣੇ ਰਜਿਸਟ੍ਰੇਸ਼ਨ ਕਰਾਈ ਆ ਤੇ ਉਸ ਤੋਂ ਬਾਅਦ ਤੁਹਾਨੂੰ ਮੈਸੇਜ ਆ ਗਿਆ, ਹੋਰ ਤਾਂ ਕੋਈ ਨਹੀਂ? ਕਿਸੇ ਨੇ ਪੁੱਛਿਆ ਦੱਸਿਆ ਤਾਂ ਨਹੀਂ ਕੀ ਲੈਣ ਜਾ ਰਹੇ, ਕਿਉਂ ਜਾ ਰਹੇ ਹੋ, ਕਿੱਦਾਂ ਜਾ ਰਹੇ ਹੋ? ਵੇਖੋ ਜੀ, ਇਹ ਉਹਨਾਂ ਕੋਈ ਗੱਲ ਨਹੀਂ ਪੁੱਛੀ। ਉਹਨਾਂ ਨੂੰ ਪਤਾ ਵੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਚੱਲੇ ਨੇ, ਇਸ ਕਰਕੇ ਉਹਨਾਂ ਹੋਰ ਕੁਝ ਨਹੀਂ ਪੁੱਛਿਆ। ਹਾਂਜੀ। ਅੱਛਾ, ਤੇ ਕੀ ਨਾਂ ਤੁਹਾਡਾ ਜੀ? ਸਾਹਿਬ ਸਿੰਘ ਜੀ। ਤੇ ਤੁਸੀਂ ਕਿੱਥੋਂ ਆਏ ਹੋ? ਸੰਗਰੂਰ ਜ਼ਿਲ੍ਹਾ ਜੀ। ਅੱਛਾ, ਤੇ ਤੁਸੀਂ ਦੱਸੋ ਜੀ ਇੱਥੇ ਆਉਣਾ ਕੋਈ ਔਖਾ ਤਾਂ ਨਹੀਂ? ਕੋਈ ਔਖਾ ਨਹੀਂ ਹੈ। ਇੱਕ ਪਾਸਪੋਰਟ ਕਰਕੇ ਦਾ ਜ਼ਰੂਰੀ ਜਿਹੜਾ ਨਾਲ ਹੋਣ ਕਰਕੇ ਥੋੜ੍ਹਾ ਜਿਹਾ ਤਾਂ ਘੱਟੇ, ਇਸ ਕਰਕੇ ਰਸ਼ ਘੱਟੇ। ਜੇ ਪਾਸਪੋਰਟ ਦਾ ਨਾ ਹੋਵੇ, ਸਾਰੇ ਬੰਦਿਆਂ ਦੇ ਪਾਸਪੋਰਟ ਅਜੇ ਨਹੀਂ ਬਣੇ ਹੋਏ, ਉਹ ਉਸ ਕਰਕੇ ਥੋੜ੍ਹਾ ਜਿਹਾ ਘੱਟ ਹੋਇਆ ਹੈ। ਜੇ ਪਾਸਪੋਰਟ ਤੋਂ ਖੁੱਲ੍ਹਾ ਹੋਵੇ ਕੰਮ, ਬਿਨਾ ਹੋਵੇ, ਫਿਰ ਹੁਣ ਨੂੰ ਵਾਧੂ ਰਸ਼ ਹੋਵੇ। ਅੱਛਾ, ਨਹੀਂ ਉਹਨਾਂ ਰਸ਼ ਨਹੀਂ ਹੈਗਾ ਜਿੰਨਾ ਸੋਚਿਆ ਗਿਆ ਸੀ, ਜਿੰਨਾ ਤਸੱਵਰ ਕੀਤਾ ਜਾ ਰਿਹਾ ਸੀ ਕਿ ਇੱਥੇ ਬਹੁਤ ਜ਼ਿਆਦਾ ਲੁਕਾਈ ਆਏਗੀ, ਬਹੁਤ ਜ਼ਿਆਦਾ ਮਖਲੂਕ ਇੱਥੇ ਦਿਸੇਗੀ। ਇਹ ਕਿਉਂ ਇੰਨਾ? ਇਹ ਇਹੀ ਕਾਰਨ ਹੈ ਪਾਸਪੋਰਟ ਦਾ। ਸਾਰੇ ਬੰਦਿਆਂ ਕੋਲ ਪਾਸਪੋਰਟ ਮਸਾਂ 5-10% ਹੈ। ਸਾਰੇ ਲੋਕਾਂ ਕੋਲ ਪਾਸਪੋਰਟ ਨਹੀਂ ਬਣਿਆ ਹੈਗਾ। ਪਾਸਪੋਰਟ ਹੋਵੇ ਤੇ ਹਰੇਕ ਬੰਦੇ ਹੀ ਆਉਣ ਨੂੰ ਤਿਆਰ ਸੀ। ਬੜੀ ਦੁਨੀਆ ਹੋ ਗਈ ਵਾਪਸ ਮੁੜੀਏ ਪਹਿਲਾਂ ਡੇਰਾ ਬਾਬਾ ਨਾਨਕ ਤੋਂ। ਜੇ ਪਾਸਪੋਰਟ ਹੋਵੇ ਤਾਂ ਫਿਰ ਸੌਖਾ ਹੈ। ਜੇ ਬਿਨਾਂ ਕੀਤਾ ਹੋਵੇ ਆਪਣਾ ਇਹ 'ਤੇ ਹੋ ਜਾਏ ਆਪਣਾ ਪੈਨ ਕਾਰਡ ਤੇ ਆਧਾਰ ਕਾਰਡ ਤੇ, ਫਿਰ ਵਾਧੂ ਸੰਗਤ ਪਤਾ ਨਹੀਂ ਕਿੰਨੀ ਕੁ ਹੋ ਜਾਏ। ਅੱਛਾ, ਯਾਨੀ ਤੁਹਾਡੇ ਸਮਝਣਾ ਕਿ ਜੇ ਪਾਸਪੋਰਟ ਦੀ ਸ਼ਰਤ ਨਾ ਹੋਵੇ ਤੇ ਇੱਥੇ ਇੰਨੀ ਸੰਗਤ ਆ ਜਾਵੇ, ਇੰਨੀ ਦੁਨੀਆ ਜਾਵੇ ਕਿ ਸੰਭਾਲਣੀ ਔਖੀ ਹੋ ਜਾਵੇ। ਬਹੁਤ ਜ਼ਿਆਦਾ ਹੋ ਜਾਏਗਾ। ਚਲੋ, ਇਹ ਸਰ ਮੇਰਾ ਨਾਮ ਵਿਸ਼ਾਲ ਸ਼ਰਮਾ, ਮੈਂ ਅੰਮ੍ਰਿਤਸਰ ਤੋਂ ਆਇਆ ਜੀ, ਪੰਜਾਬ ਤੋਂ। ਔਰ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ। ਮਤਲਬ ਮੇਰੀ ਸੋਚ ਤੋਂ ਉੱਪਰ ਮੈਂ ਕੁਝ ਪੁਆਇੰਟ ਸੀ ਵੀ ਬਹੁਤ ਪਤਾ ਨਹੀਂ ਕੀ ਹੋਏਗਾ ਮੈਂ ਜਾਵਾਂਗਾ ਤਾਂ, ਬਟ ਪਾਕਿਸਤਾਨ ਦੀ ਗੌਰਮੈਂਟ ਦਾ ਇੰਨਾ ਅਸੀਂ ਧੰਨਵਾਦ ਕਰਦੇ ਹਾਂ। ਬਹੁਤ ਵਧੀਆ ਉਹਨਾਂ ਦਾ ਉਪਰਾਲਾ ਜੀ ਉਹਨਾਂ ਦਾ। ਬਟ ਇੱਕ ਮੈਨੂੰ ਇੱਥੇ ਥੋੜ੍ਹੀ ਜਿਹੀ ਨਹੀਂ ਗਲਤ ਗੱਲ ਲੱਗੀ ਹੈ। ਇਮਰਾਨ ਖਾਨ ਜੀ ਨੂੰ, ਪਾਕਿਸਤਾਨ ਦੀ ਗੌਰਮੈਂਟ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਜਿਹੜੀ ਲੋਕਲ ਕਮਿਊਨਿਟੀ ਆ ਰਹੀ ਹੈ ਦਰਸ਼ਨ ਕਰਨ, ਉਹਨਾਂ ਨੂੰ ਉੱਪਰ ਮਹਾਰਾਜ ਜੀ ਦੇ ਦਰਸ਼ਨ ਕਰਨੇ ਚਾਹੀਦੇ ਆ। ਪਲੱਸ ਜਿਹੜਾ ਲੰਗਰ ਹੈ ਉਹ ਵੀ ਉਹਨਾਂ ਨੂੰ ਜਿਹੜਾ ਛਕਾਉਣਾ ਚਾਹੀਦਾ। ਮੈਨੂੰ ਥੋੜ੍ਹਾ ਜਿਹਾ ਇਹ ਬਹੁਤ ਫੀਲ ਹੋਇਆ ਵਾ ਵੀ ਇਹ ਇਸ ਤਰ੍ਹਾਂ ਨਹੀਂ ਚਾਹੀਦਾ। ਉਹਨਾਂ ਨੂੰ ਵੀ, ਪਾਕਿਸਤਾਨ ਗੌਰਮੈਂਟ ਨੂੰ ਵੀ ਹੈ ਵੀ ਉਹਨਾਂ ਦੀ ਕਮਿਊਨਿਟੀ ਨੂੰ ਵੀ ਇੱਧਰ ਜਿਹੜੇ ਆ ਦਰਸ਼ਨ ਕਰਨੇ ਚਾਹੀਦੇ ਆ ਜੀ। ਤੁਸੀਂ ਦੱਸੋ ਜੀ, ਤੁਹਾਡਾ ਕੀ ਨਾਂ? ਕੁਲਵਿੰਦਰ ਸਿੰਘ ਜੀ। ਅੱਛਾ, ਤੇ ਬਾਬਾ ਜੀ ਦਾ ਜਿਹੜਾ ਫਰਮਾਨ ਹੈ, ਬਾਬਾ ਜੀ ਦਾ ਸੁਨੇਹਾ ਹੈ ਵੰਡ ਚਖਣ ਵਾਲਾ, ਇਹਦੇ ਬਾਰੇ ਥੋੜ੍ਹਾ
ਗੱਲਬਾਤ ਕਰੋ ਸਾਡੇ ਨਾਲ। ਤੇ ਸਾਰੇ ਸਿੱਖ ਇਤਿਹਾਸ 'ਚ ਜੀ ਪਹਿਲਾਂ ਵੰਡ ਛਕਣਾ ਸਾਡੇ ਵਾਸਤੇ ਚੰਗਾ, ਫਿਰ ਨਾਮ ਜਪਣਾ ਹੈ। ਤੇ ਬਾਕੀ ਅਸੀਂ ਦੋਨਾਂ ਸਰਕਾਰਾਂ ਦਾ ਧੰਨਵਾਦ ਕਰਦੇ ਹਾਂ। 550 ਸਾਲਾ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦੇ ਹਾਂ ਸੰਗਤ ਨੂੰ ਜੀ। ਤੇ ਜੇ ਦੋਨਾਂ ਸਰਕਾਰਾਂ ਪਾਸਪੋਰਟ ਖਤਮ ਕਰ ਦੇਣ ਤੇ ਦੁਨੀਆ ਸੰਭਾਲੀ ਨਾ ਜਾਏ ਇੱਥੇ ਜੀ ਦਰਸ਼ਨਾਂ ਨੂੰ।